अस्सलामुअलैकुम नाजरीन, मैं साजिद मिठापुरिया, ਤੁਸੀਂ ਦੇਖ ਰਹੇ ਹੋ ਸਜਾਦ ਜਨੀ ਆਫੀਸ਼ੀਅਲ। ਨਾਜ਼ਰੀਨ ਅੱਜ ਫੇਰ ਇੱਕ ਵਾਰੀ ਫੈਸਲਾਬਾਦ ਦੇ ਇਲਾਕੇ ਸੁਹੇਲਾਬਾਦ ਦੇ ਵਿੱਚ ਆਇਆ। ਸੁਹੇਲਾਬਾਦ ਤੁਹਾਨੂੰ ਪਤਾ ਜਦੋਂ ਵੀ ਇੱਥੇ ਸ਼ੋਅ ਕੀਤਾ ਮੈਨੂੰ ਬੜੀ ਮੁਹੱਬਤ ਮਿਲੀ, ਬੜਾ ਪਿਆਰ ਮਿਲਿਆ। ਸਾਡੇ ਪੂਰੇ ਚੈਨਲ ਨੂੰ ਬੜਾ ਸਪੋਰਟ ਕਰਦੇ ਨੇ, ਬੜੀ ਮੁਹੱਬਤ ਇਹ ਵੀ ਹੁੰਦਾ ਵਾ। ਅਸੀਂ ਬੈਠੇ ਟੈਂਟ ਵਾਲੀ ਦੁਕਾਨ 'ਚ ਘਟਾ ਮਿੱਟੀ ਉੱਡ ਰਿਹਾ। ਹਮੇਸ਼ਾ ਹੀ ਸੁਹੇਲਾਬਾਦ ਨੇ ਸਾਨੂੰ ਬੜੀ ਮੁਹੱਬਤ ਬੜਾ ਪਿਆਰ ਦਿੱਤਾ। ਇੱਥੇ ਬੜੇ ਅੱਛੇ ਦੋਸਤ ਮੇਰੇ ਰਹਿੰਦੇ ਨੇ, ਸ਼ਬੀਰ ਭਾਈ, ਉਹਨਾਂ ਨੇ ਸਾਰਾ ਕੱਟ ਕੀਤਾ ਮਾਸ਼ਾਅੱਲਾ। ਬੜਾ ਕਰਾਊਡ, ਲੋਕਾਂ ਨੇ ਬੜਾ ਅੱਛਾ ਇਸਤਕਬਾਲ ਕੀਤਾ। ਇਹ ਹੱਸਦੇ ਵਾਸਤੇ ਰਹਿਣ। ਪਹਿਲੇ ਤਾਂ ਸਾਰੇ ਦੋਸਤ ਆਪਣੇ ਵਾਸਤੇ ਇੱਕ ਤਾੜੀ ਲਾਓ ਯਾਰ। ਆਪਣੇ ਵਾਸਤੇ ਏਡੀ ਸਲੋ ਤਾੜੀ ਕਿਉਂ ਲਾਈ, ਇਹ ਮੈਨੂੰ ਸਮਝ ਲੱਗੀ। ਤੇ ਆਓ ਨਾਜ਼ਰੀਨ ਜੁਗਤਾਂ ਸਿਲਸਿਲਾ ਸ਼ੁਰੂ ਕਰਦੇ। ਮੇਰੇ ਨਾਲ ਦੋਸਤ ਆਵਾ ਪਹੁੰਚ ਚੁੱਕੇ ਨੇ। ਦਰਪੇ पे दरपे ਜਿਹੜਾ ਹੁੰਦਾ ਨਾ ਉਹ ਜੁਗਤਾਂ ਕਰਨਗੇ। अस्सलाम वालेकुम सर। वालेकुम सलाम। पान की हाल है, ठीक हो? शुक्र अल्लाह पाक। ਇਹ ਨਾਜ਼ਰੀਨ ਕਰੈਕਟਰ ਪਹਿਲੇ ਵੀ 2-3 ਵਾਰੀ ਮੇਰੇ ਨਾਲ ਸ਼ੋਅ 'ਚ ਆਇਆ ਔਰ ਮਾਸ਼ਾਅੱਲਾ ਬੜੀ ਅੱਛੀ ਗੱਲ ਕਰਦਾ, ਦੀ ਆਮਦ ਬਹੁਤ ਅੱਛੀ ਹੈ। ਇਹ ਵੀ ਬੰਦਾ ਆਇਆ ਵਾ। अस्सलाम वालेकुम। वालेकुम सलाम। पान की हाल चला, ठीक हो? शुक्र अल्लाह दा। मेरा यार घबराया क्यों इन्ना? नेक्स्ट टाइम फेर कर रहे हैं ना शो। अच्छा नेक्स्ट टाइम तो नहीं, तू नहा के कपड़े पा बैठा तू अंदरों फुल इकट्ठा होया है। नहीं की गल है एडी वेस्ट कोट ते नवा सूट, खैर ते है वा? मैं बड़े मजे ना कंबल च पिया आया सी ते फोन आ गया, कहंदे भाई जान आ रहे, फिर मैं आ गया। ते भाईजान किथे आ, मिलाओ मैनू। आ तुसी बेला वजह नाल ही पहले भाईजान कहता, नाल ही कहता लेला बजा वा। ते की गल तेरे को की कौन है ਇਹ ਭਾਏ ਨੇ ਇੱਥੇ ਤੇ ਨਾਜ਼ਮ ਨੇ, 9 ਕਟਰਾਂ ਦੇ ਵਾਰਸ ਨੇ। ਹਾਂਜੀ ਇਕੱਠੇ ਹੀ। तू वाकई नाज़म है इत्थे दा? हाँ जी। किस चीज तू किदा नाज़म हो गया, तेनू किने कोट पाता, किदे माड़े मुकद्दर मैनू दस। डका लगा आया सी ना, मैं गटर खिलाया ਤਾਂ ਇਹਨਾਂ ਨੇ ਮੈਨੂੰ ਨਾਜ਼ਮ ਬਣਾਤਾ। ਇਦਾਂ ਦਾ ਨਾਜ਼ਮ ਜਿਹੜਾ ਨਾ ਗਟਰ ਦਾ ਇਫਤਤਾਹ ਕਰਕੇ ਉੱਥੇ ਫੁੱਲ ਪਾਈ ਜਾਂਦਾ ਹੁੰਦਾ। ਇਦਾਂ ਕਰਕੇ ਮਮਾ ਗਟਰ ਤੇ ਨਹੀਂ ਪਾਈਦੇ ਹੁੰਦੇ। ਦੱਸ। ਭਾਵੇਂ ਤੁਸੀਂ ਤੇ ਸਮਝਦਾਰ ਵਾਲੀ ਗੱਲ ਕਰੋ, ਲੱਗਦਾ ਨਾਜ਼ਮ ਨਹੀਂ, ਲੇਕਿਨ ਹੁਣ ਸਾਰਾ ਇਲਾਕਾ ਕਹਿਣ ਡਿਆ, ਉਹ ਖੁਦ ਮੂੰਹੋਂ ਕਹਿਣ ਡਿਆ, ਮੈਂ ਹੁਣ ਉਹਨੂੰ ਕਿੱਦਾਂ ਝੂਠਾ ਪਾ ਦਿਆਂ? ਉਹ ਤੇ ਮੈਨੂੰ ਕੱਲ ਕਹਿੰਦਾ ਮੈਂ ਸ਼ਾਹਰੁਖ ਖਾਨ ਵੀ ਮੰਨ ਲਓ। ਇਹਦਾ ਮਤਲਬ ਇਹ ਪਾਗਲ ਆ, ਇਹ ਮਸਤ ਵਾ। ਫਿਰ ਇਹਦੇ ਐਵੇਂ ਕੌਂਸਲਰ ਨਾਜ਼ਮ ਕਹਿ ਰਿਹਾ ਵੇ, ਤੇ ਰਾਸ਼ਨ ਇਕੱਠਾ ਕਰਦਾ ਫਿਰਦਾ। ਰਾਸ਼ਨ ਇਕੱਠਾ ਕਰਦਾ। ਉਹ ਇੱਕ ਬੰਦਾ ਹੀ ਨਹੀਂ ਤੈਨੂੰ ਨਾਜ਼ਮ ਮੰਨਣ ਡਿਆ। ਭਾਈ ਤੁਹਾਡੇ ਵਰਗਾ ਬੰਦਾ ਹੁੰਦਾ ਚਾਂਦ ਰਾਤ ਨੂੰ ਮਰ ਜਾਂਦਾ ਤੇ ਸਵੇਰ ਉੱਠ ਕੇ ਬੱਚਿਆਂ ਨੂੰ ਪੈਸੇ ਨਾ ਦੇਣੇ ਪੈ ਜਾਣ। ਖੁੱਲਿਆ ਬਈ, ਨਾਜ਼ਮ ਖੁੱਲਿਆ। ਮੈਨੂੰ ਇਦਾਂ ਕਿਉਂ ਲੱਗਦਾ ਕਿ ਨਾਜ਼ਮ ਤੇ ਤੋਂ ਅੱਛਾ ਰਹੇਗਾ? ਅੱਛਾ ਰਹੇਗਾ, ਅੱਛਾ ਰਹਿਣਾ ਹੀ ਆ ਜਦੋਂ ਇੱਕ ਸਾਜ 9 ਕਟਰ ਖੋਲ ਦੇਣੇ। ਭਾਵੇਂ ਨੇ ਨਾਜ਼ਮ ਨੂੰ ਤੁਸੀਂ ਗਟਰ ਗਟਰ ਕਹਿ ਕੇ ਨਾ ਇਸ ਤੋਂ ਹਟੋ, ਇਸ ਤੋਂ ਨਿਕਲੋ। ਨਾਜ਼ਮ ਨੂੰ ਜੁਗਤਾਂ ਕਰ ਕਰਕੇ ਦੱਸਣਾ ਕਿ ਤੂੰ ਨਾਜ਼ਮ ਤੋਂ ਵੱਧ ਵਾਂ। ਹਾਏ ਭਾਈ ਜੁੱਤੀਆਂ ਵਾਲੀ ਦੁਕਾਨ ਤੇ ਗਿਆ ਚਾਂਦ ਰਾਤ ਵਾਲੇ ਦਿਨ, ਕਹਿੰਦਾ ਕਿੰਨੀਆਂ ਜੁੱਤੀਆਂ ਡੱਬੇ, ਕਹਿੰਦਾ 900, ਕਹਿੰਦਾ ਬਾਹਰ ਕੱਢ 15 ਕਿੱਲਾ ਖੇਲੀਏ। ਨਾਜ਼ਮ ਉਹਨੂੰ ਬਿਸਤ ਕਰ ਗਿਆ ਹੀ, ਦੇਖ ਲਾ। ਹਾਂਜੀ ਨਾਜ਼ਮ, ਮੇਰੇ ਮੁਤਲਕ ਕੋਈ ਇਲਮ, ਤੁਹਾਨੂੰ ਕੋਈ ਨੌਲੇਜ? ਭਾਈ ਤੁਹਾਡੇ ਵਰਗਾ ਬੰਦਾ ਨਾ ਬਦਮਾਸ਼ੀ ਕਰਨ ਜਾਂਦਾ ਨਾਲ ਦੇ ਪਿੰਡ, ਉਹ ਟੈਂਡ ਕਰਕੇ ਭੇਜ ਦਿੰਦੇ ਤੇ ਮਹੱਲੇ ਵਾਲੇ ਪੁੱਛਦੇ ਕਿੱਥੋਂ ਆਇਆ, ਕਹਿੰਦਾ ਉਮਰੇ ਤੋਂ। ਆ ਭਾਈ ਮਿੱਠਾਪੁਰੀ ਆਣਾ ਸੁੱਤਾ ਪਿਆ ਤੇ ਚੋਰ ਆਇਆ, ਕਹਿੰਦਾ ਸੋਨਾ ਕਿੱਥੇ, ਕਹਿੰਦਾ ਆਇਆ ਕੰਬਲ ਚ। ਵਾਕਈ ਤੂੰ ਨਾਜ਼ਮ ਆ। ਐ ਮਿੱਠਾ ਭਾਈ ਵੀ ਭਾਈ ਚੋਰੀ ਕਰਨ ਗਏ, ਫੜੇ ਗਏ। ਪੁੱਛੋ ਕਾਤੋਂ? ਕਾਤੋਂ? ਪੀਪਣੀ ਵਾਲੇ ਬੂਟ ਪਾ ਕੇ। ਨਾਜ਼ਮ ਸਾਹਿਬ, ਮੈਂ ਹੋਰ ਕੋ ਮੇਰੇ ਮੁਤਲਕ? ਉਹ ਭਾਈ ਨਾ ਚੋਰੀ ਕਰਨ ਗਿਆ, ਨਾਲ ਮੱਕਣਾ ਤੀਸ ਲੈ ਗਿਆ। ਮੈਂ ਕਿਹਾ ਇਹ, ਕਹਿੰਦਾ ਚੁੱਪ ਕਰ, ਪੇਟੀ ਖਿੱਚਣੀ। ਸੁਬਹ ਟਾਈਮ ਬਾਂਦਰ ਮੋਟੇ ਚੱਕਿਆ, ਮੈਂ ਕਿੱਧਰ ਭਾਂਜ ਨੂੰ ਦਮ ਕਰਾਉਣ ਚੱਲਾਂਗੇ। ਮੈਨੂੰ ਕਹਿੰਦਾ ਗਾਣਾ ਸੁਣਾ, ਚਲੋ ਕੋਈ ਗੱਲ ਨਹੀਂ, ਚਲੋ ਕੋਈ। ਮੈਂ ਕਿਹਾ ਜਦੋਂ ਕੋਈ ਗੱਲ ਹੀ ਨਹੀਂ ਐਵੇਂ ਗਾਣਾ ਸੁਣਾਈ। ਇਹ ਭਾਜੀ ਭੱਜਾ ਇਹਨੂੰ ਮੈਂ ਬੋਤਲ ਪਿਆਈ, ਡਿੱਗ ਗਿਆ। ਮੈਂ ਉਹਨੂੰ ਹੋਸ਼ ਕਰਾਈ, ਮੈਂ ਕੀ ਆ, ਕਹਿੰਦਾ ਢੱਕਣ ਅੰਦਰ ਲੰਘ ਗਿਆ। ਨਾਜ਼ਮ ਕੀ ਗੱਲ ਇਸ ਵਾਰੀ ਢਿੱਲਾ ਹੋਇਆ ਤੂੰ ਯਾਰ? ਇਹਨਾਂ ਦੇ ਮਹੱਲੇ ਵੀ 11 ਬਾਈ ਆਈ, ਉਹਨਾਂ ਨੇ ਬੈਂਚ ਕੱਢਿਆ ਤੇ ਉੱਤੇ ਗਾਲਾਂ ਬਾਜ਼ੀਆਂ ਮਾਰਨ ਲੱਗ ਗਏ। ਨਾਜ਼ਮ ਇੱਕ ਮਿੰਟ, ਆਡੀਅנס ਉਹਦੀ ਗੱਲ ਤੇ ਲਾਫਟਰ ਦੇ ਰਹੀ, ਕਲੈਪ ਦੇ ਰਹੀ ਆ। ਨਾਜ਼ਮ ਇਸ ਟਾਈਮ ਤੇ ਤੋਂ ਅੱਗੇ ਜਾ ਰਿਹਾ ਵਾ। ਇਸ ਚੀਜ਼ ਨੂੰ ਤੁਸੀਂ ਐਗਰੀ ਕਰਦੇ ਹੋ ਕਿ ਨਾਜ਼ਮ ਬਿਹਤਰ ਜਾ ਰਿਹਾ? ਗੱਲਾਂ ਤੂੰ ਵੀ ਅੱਛੀਆਂ ਕਰ ਰਿਹਾ, ਲੇਕਿਨ ਜਿੱਦਾਂ ਦੀ ਨਾਜ਼ਮ ਕਰ ਰਿਹਾ ਨਾ, ਇਹ ਵੀ ਭਾਈ ਇਹਦਾ ਅਬੂ ਸੈਲਮੇ ਲੈ ਗਿਆ ਤੇ ਸੁਲਤਾਨ ਰਹੀ ਤੇ ਉਹਨੂੰ ਕਹਿ ਰਿਹਾ, ਓਏ ਕਿੱਧਰ ਆਇਆ? ਅਬੂ ਲੈ ਗਿਆ, ਕਹਿੰਦਾ। ਨਾਜ਼ਮ ਇਹ ਆਪਣੇ ਅੱਬੂ ਨੂੰ ਕਹਿੰਦਾ, ਅੱਬੂ ਮੈਂ ਪਾਸ ਆ ਗਿਆ, ਕਹਿੰਦਾ ਫਿਕਰ ਨਾ ਕਰ, ਮੈਂ ਵੀ ਬਾਈ ਪਾਸ ਆ ਗਿਆ। ਨਾਜ਼ਮ ਭਾਈ ਤੁਸੀਂ ਜਿਹੜਾ 10 ਮਿੰਟ ਸਾਹ ਲੈ ਕੇ ਆਉਣਾ, ਫਿਰ ਤੁਰ ਕੇ ਆਉਣਾ, ਫਿਰ ਉਸ ਤੋਂ ਬਾਅਦ ਤੁਹਾਨੂੰ ਟਾਈਮ ਜਾਏਗਾ, ਠੀਕ ਆ? ਨਾਜ਼ਮ ਭਾਈ ਵਾਸਤੇ ਬਹੁਤ ਜ਼ਿਆਦਾ ਤਾੜੀਆਂ ਯਾਰ। ਨਾਜ਼ਮ ਇਦਾਂ ਦੀ ਬੇਸ ਕੋਡ ਪਾ ਕੇ ਜੁਗਤਾ ਕਰਨਾ ਬੜੀ ਵੱਡੀ ਗੱਲ ਆ। ਭਾਵੇਂ ਨਾ ਤੁਸੀਂ ਹੋਣਾ। अस्सलाम वालेकुम सर। ਪਿਆਰੇ ਬਈ ਕੀ ਹਾਲ ਚਾਲ? ਠੀਕ ਹੋ? ਸਟਾਈਲ ਮੇਰੇ ਯਾਰ ਦਾ ਚੈੱਕ ਕਰ, ਕੈਚਰ ਵੀ ਲਾਇਆ ਮੇਰੇ ਵੀਰ। ਭਾਈ ਜੁਮਾਨ ਜੇਲ੍ਹ ਕੀਤੀ ਆ, ਇੱਧਰ ਨਹੀਂ ਆ ਸਕਦੇ। ਹੱਥ ਲਾਉਣ ਦਾ ਟਾਈਮ ਹੀ ਨਹੀਂ ਹੱਥ ਨਾ ਲਾਓ, ਧੋਤੇ ਆ। ਨਾਜ਼ਰੀਨ ਦੇਖ ਲਓ ਕਰਨ ਕੀ ਡੇ ਆ, ਇਹਨੂੰ ਜੁਗਤਾਂ ਕਰ। ਕਿਉਂ, ਤੁਹਾਨੂੰ ਕੀ ਗੱਲ ਆ?
ਮੈਂ ਤੁਹਾਡੇ ਕੋਲ ਆਇਆ, ਮੈਂ ਤੁਹਾਡੀਆਂ ਜੁਗਤਾਂ ਸੁਣਨੀਆਂ ਵਾ। ਤੁਸੀਂ ਫਿਰ ਪਾਣੀ ਛਾਣੀ ਪੀਓ ਜੇ ਸਾਡੇ ਕੋਲ ਆਏ, ਜੁਗਤਾ ਕੀ ਸੁਣਨੀ ਹੈ? ਇਹ ਪਾਣੀ ਛਾਣੀ ਵਾਲੀ ਗੱਲ ਝੂਠ ਵਾ। ਘੰਟਾ ਹੋ ਗਿਆ ਮੈਨੂੰ ਫਿਰਦੇ ਤੁਰ ਤੁਰ ਨਹੀਂ ਪਿਆ ਕਿਸੇ ਨੇ। ਅੱਛਾ ਫਿਰ ਇਹੀ ਸਮਝ ਲਓ ਕਿ ਪੀ ਲਿਆ ਵਾ। ਮੈਨੂੰ ਇਦਾਂ ਲੱਗਣਾ ਮੈਂ ਥਰ ਚ ਫਿਰ ਰਿਹਾ ਵੀ ਤੇ ਪਾਣੀ ਦਾ ਰਿਵਾਜ ਹੀ ਨਹੀਂ ਹੈ। ਮਿੱਠੇ ਭਾਈ ਵਾਜਿਆਂ ਦਾ ਕੰਮ ਕਰਦੇ ਸੀ ਭਾਈ। ਆਹਾ ਉਤੋਂ ਮੰਦੇ ਪੈ ਕੇ ਇਹਨਾਂ ਨੂੰ ਬੈਂਕ 'ਚ ਜੋਬ ਮਿਲ ਗਈ ਤੇ ਭਾਈ ਬੰਦੂਕ ਦੀ ਬਜਾਏ ਵਾਜਾ ਲੈ ਖਲੋਤੇ। ਉਹ ਮੈਨੇਜਰ ਆਇਆ ਕਹਿੰਦਾ ਚੋੜ ਕਿੱਦਾਂ ਫੜੂ, ਕਹਿੰਦਾ ਜਿੱਦਾਂ ਵੇਲਾਂ ਫੜੀ ਦੀਆਂ। ਸੱਚੀ ਗੱਲ ਭਾਈ ਮਿੱਠਾ ਪੈਂਟ ਕੋਟ ਪਾ ਕੇ ਬੈਂਕ ਚਲਾ ਗਿਆ। ਉੱਥੇ ਕਹਿੰਦੇ ਜਨਾਬ ਕਿਆ ਲੈਣਾ? ਕਹਿੰਦਾ ਮੇਰਾ ਛੱਤ ਤੇ ਕਬੂਤਰ ਬੈਠਾ। ਭਾਈ ਮਿੱਠਾਪੁਰੀਆ ਭਾਈ ਡਾਕਟਰ ਸੀ, ਇਹਦੇ ਘਰ ਮੁੰਡਾ ਹੋਇਆ ਤਾਂ ਭਾਈ ਸੀਰਪ ਵੰਡ ਰਿਹਾ, ਖਰਾਕਾਂ ਬਣਾ ਕੇ ਵੰਡ ਰਿਹਾ, ਬੂਹੇ ਖੜਕਾ ਤੇ ਮੁੰਡਾ ਹੋਇਆ। ਆ ਮਿੱਠਾ ਭਾਈ ਡਾਕਟਰ ਸੀ, ਆ ਨਰਸ ਨੂੰ ਕਹਿੰਦਾ 2 ਪਾਨ ਲੈ ਕੇ। ਯਾਰ ਇਹ ਕਿਹੜੀ ਗੱਲ ਆ? ਮਿੱਠਾ ਭਾਈ ਦਾ ਕਲੀਨਿਕ ਸੀ, ਬੜੇ ਅੱਛੇ ਡਾਕਟਰ ਸੀ। ਇੱਕ ਗਾਹਕ ਕੋ 10,000 ਰੁਪਏ ਲੈ ਕੇ 3 ਦਿਨ ਦੁਕਾਨ ਤੇ ਨਹੀਂ ਆਏ। ਮਿੱਠਾ ਭਾਈ ਡਾਕਟਰ ਸੀ, ਕਲੀਨਿਕ ਸੀ, ਇਹਨਾਂ ਦਾ ਨਾਲ ਸਾਊਂਡ ਸਪੀਕਰ ਵੀ ਰੱਖਿਆ ਸੀ। ਮਿੱਠੇ ਭਾਈ ਦੇ ਭਰਾ ਦਾ ਵਿਆਹ ਭਾਈ ਇਹਨਾਂ ਨੇ ਵਾਜਿਆਂ ਦੇ ਬੁੱਕ ਕੀਤੇ ਤੇ ਇਹਨਾਂ ਨੇ ਕਿਹਾ ਸੀ ਫੌਜੀ ਬੈਂਡ ਆਣਾ ਚਾਹੀਦਾ। ਉਹ ਭਾਈ ਵਾਜਿਆਂ ਲੈ ਗਏ, ਚਿੱਟੀਆਂ ਵਰਦੀਆਂ ਪਾ ਕੇ, ਢੋਲ ਢੂਲ ਲੈ ਕੇ, ਵਾਜਾ ਲੈ ਕੇ ਨਾਲ, ਤੇ ਉਹਨਾਂ ਨਾਲ ਲੜੀ ਜਾ ਰਹੇ। ਮੈਂ ਨਹੀਂ ਇਹ ਕਰਾਉਣੇ, ਮੈਂ ਤਾਂ ਫੌਜੀ ਮੰਗਾਏ ਸਗੋਂ ਵਾਜਿਆਂ ਲੈ ਕੇ ਆਂਦਾ ਸਰ ਹੋਰ ਅਸੀਂ ਬੰਦੂਕਾਂ ਲੈ ਆਈਏ ਨਾਲ। ਆ ਮਿੱਠਾ ਭਾਈ ਵੀ ਭਾਈ ਨਾਈ ਕੋ ਗਿਆ, ਕਹਿੰਦਾ ਪੱਪੂ ਇਹ ਬਣਾ ਦੇ ਮੈਨੂੰ ਕਟੰ ਕੁਟੰ ਕਰਕੇ। ਉਹਨੇ ਗੱਲ 'ਚ ਵਾਜਾ ਪਵਾ। ਭਾਈ ਮਿੱਠੇਪੁਰੀਏ ਦੀ ਕਮੇਟੀ ਨਿਕਲੀ ਤੇ ਇਹਨੇ ਭਾਈ 4-5 ਅੰਗੂਠੀਆਂ ਬਣਾਈਆਂ ਤੇ ਪਾਨ ਵਾਲੀ ਦੁਕਾਨ ਤੇ ਅੰਗੂਠੀਆਂ ਤਾਂ ਹੋਣ ਦਾ ਕਰਕੇ ਉਹਨੂੰ ਕਹਿ ਰਿਹਾ 4 ਪਾਨ ਲਾ ਦੇ। ਉਹਦੇ ਵੀ ਅੱਗੋਂ ਸੋਨੇ ਦੰਦ ਲੱਗੇ, ਉਹ ਕਹਿੰਦਾ ਹੈ ਨਹੀਂ। ਮੈਂ ਤੁਹਾਨੂੰ ਗੱਲ ਦੱਸਾਂ, ਉਸ ਪਾਨ ਵਾਲੇ 5ਵੀਂ 6ਵੀਂ ਵਾਰੀ ਕਿਹਾ ਹੈ ਨਹੀਂ। ਇੱਕ ਭਾਈ ਬਜਰੀ ਘੁੱਟ ਰਿਹਾ, ਭਾਈ ਮਿੱਠਾ ਜਾ ਕਹਿੰਦਾ ਬੋਟੀ ਛੋਟੀ ਰੱਖੀ। ਮੇਰੇ ਸਵੀਰ ਵਾਸਤੇ ਬਹੁਤ ਜ਼ਿਆਦਾ ਕਲੈਪ ਸਰ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ, ਮਿਹਰਬਾਨੀ ਸੀਗੀ। ਬਹੁਤ ਅੱਛਾ ਕਰੈਕਟਰ ਵਾ। ਇਸ ਵਾਰੀ ਇਹਨੇ ਮਜ਼ੀਦ ਹੋਰ ਅੱਛਾ ਹੋਣ ਦਾ ਸਬੂਤ ਦਿੱਤਾ। ਲਵ ਯੂ ਸਰ, ਸ਼ੁਕਰੀਆ, ਥੈਂਕ ਯੂ। ਸਲਾਮ ਲੈ ਕੇ ਜਾਈਏ, ਅਦਬ ਸਿੱਖੋ। ਲਓ ਨਾਜ਼ਰੀਨ, ਇਧਰੋਂ ਮੈਂ ਕਰੈਕਟਰ ਚੇਂਜ ਕੀਤਾ ਤੇ ਹੁਣ ਜਰਾ ਥੋੜਾ ਜਿਹਾ ਮੁਕਾਬਲਾ ਤੇਜ਼ ਹੋਗਾ, ਕਿਉਂਕਿ ਇਹਨਾਂ ਨੂੰ ਮੈਂ ਲੱਗਾ ਇੱਕ ਲਿੰਕ ਦੇਣ। ਮੈਨੂੰ ਇੱਕ ਦੋਸਤ ਨੇ ਕਿਹਾ ਕਿ ਯਾਰ ਲਿੰਕ ਦੇ, ਤਾਂ ਕਿ ਲਿੰਕ ਤੇ ਸਾਰੇ ਜੁਗਤਾਂ ਕਰਨ ਔਰ ਸਾਰਿਆਂ को। ਇਸ ਤੋਂ ਬਾਅਦ ਜਦੋਂ ਮੈਂ ਵਾਈਂਡ ਅਪ ਜਾ ਕੇ ਸਾਰੇ को ਖਲੋ ਕੇ ਇੱਕ ਜੁਗਤ ਕਰਾਵਾਂਗੇ। ਲਿੰਕ ਇਹ ਜੀ ਕਿ ਮੈਨੂੰ ਦੋਸਤ ਨੇ ਕਿਹਾ ਸੀ ਕਿ ਸੁਪਰਮੈਨ ਤੇ ਜੁਗਤਾਂ ਕਰਨੀਆਂ। ਠੀਕ ਹੈ ਸੁਪਰਮੈਨ? ਨਾਜ਼ਮ ਨੇ ਆਪਣੇ ਪੀਰਾਂ ਕੋ ਮਾਰ ਖਾ ਲਈ, ਲੁੱਡੋ ਵਾਲੀ ਸਾਈਡ ਤੋਂ ਸੱਪ ਲੜਿਆ ਤੇ ਦਮ ਕਰਾਨ ਚਲ ਗਿਆ। ਨਾਜ਼ਮ ਆ ਤੇ ਤੰਦੂਰ ਤੇ ਪੇੜੇ ਕਰਦਾ ਵਾ। ਨਾਜ਼ਮ ਸਾਹਿਬ ਦਰਜੀ ਸੀ ਤੇ ਇਹਨਾਂ ਨੇ ਗਾਹਕ ਕੋ ਮਾਰ ਖਾ ਲਈ। ਕਿਉਂ? ਇੱਕ ਪੌਂਚੇ ਵਾਲੀ ਸਲਵਾਰ ਸੀਤੀ। ਨਾਜ਼ਮ ਗੁੱਸਾ ਆ ਰਿਹਾ। ਨਾਜ਼ਮ ਸਾਹਿਬ ਦਰਜੀ ਸੀ, ਬੰਦੇ ਨੇ ਕਿਹਾ ਯਾਰ ਬੈਨ ਲਾ ਦੇ, ਉਹਨੇ 20 ਸਾਲ ਦਾ ਲਾਤ। ਇਹ ਸੁਪਰਮੈਨ ਸੀ ਭਾਈ। ਹਾਂ, ਤੇ ਮਹੱਲੇ ਦੇ ਨਿਆਣੇ ਕੋ ਟਾਫੀਆਂ ਖੋ ਉੱਡ ਜਾਂਦੇ ਸੀ। ਸੁਪਰਮੈਨ ਸੀ ਤੇ ਇਲੈਕਟ੍ਰੀਸ਼ੀਅਨ ਸੀ। ਆ ਭਾਈ ਵੀਲਰ ਸੀ, ਇਹਨੂੰ ਮੈਂ ਕਿਹਾ ਵੀਲ ਚੱਕ ਕੇ ਇਹਨੇ ਖੋਲ ਕੇ ਮੋਢੇ ਤੇ ਚੱਕ ਲਿਆ। ਇਹ ਆਪਣੀ ਅੰਮੀ ਨਾਲ ਬਾਜ਼ਾਰ ਗਿਆ ਤੇ ਉੱਥੇ ਗਵਾਚ ਗਿਆ। ਇਹਦੀ ਅੰਮੀ ਨੇ ਕਿਹਾ ਬੰਬ, ਉਹ ਸਾਰਾ ਬਾਜ਼ਾਰ ਖਾਲੀ ਹੋ ਗਿਆ। ਉਹਨਾਂ ਨੇ ਕਿਹਾ ਇਹ ਕੀ ਹੋਇਆ? ਕਹਿੰਦੀ ਮੇਰੇ ਮੁੰਡੇ ਦਾ ਨਾਂ ਬੰਬ ਸੀ। ਲਓ ਨਾਜ਼ਰੀਨ, ਕਰੈਕਟਰ ਫੇਰ ਇੱਕ ਵਾਰੀ ਚੇਂਜ। ਅਸਲਾਮ ਅਲੈਕੁਮ ਸਰ। ਵਾਲੇਕੁਮ ਸਲਾਮ। ਬਣ ਕੇ ਹਾਲਾ ਠੀਕ ਹੋ? ਅਲਹਮਦੁਲਿਲਾ, ਪੰਜ ਛੱਡੋ, ਬਾਕੀ ਗੱਲਾਂ ਸਾਰੀਆਂ ਜੁਗਤਾਂ ਮੈਨੂੰ ਕਰੋ। ਭਾਈ ਹੁਣੇ ਵਾਰਡਨ ਚ ਲੱਗ ਗਏ ਤੇ ਸਾਰਾ ਦਿਨ ਕਿਸੇ ਦਾ ਚਲਾਨ ਨਹੀਂ ਹੋਇਆ। ਕਿਸੇ ਦੇਣ ਖੜੀ ਤੇ ਉਹਦਾ ਚਲਾਨ ਕਰਾਏ। ਇੱਕ ਸ਼ਦੈਣ ਕੜੀ। ਮਿੱਠੇ ਭਾਈ ਬਹੁਤ ਹੀ ਟਾਪ ਦੇ ਖਾਨ ਸਾਹਿਬ ਸੀ। ਸਮੁੰਦਰ ਤੇ ਗਏ ਭਾਈ, ਉਧਰੋਂ ਲਹਿਰ ਆਵੇ ਤੇ ਕਵੇ ਨਥੀ 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 ਨਥੀ, ਲਹਿਰ ਪਿੱਛੇ ਚੱਲ ਜੇ। ਫਿਰ ਇਹਦੇ ਲਾਗੇ ਨੂੰ ਆਵੇ, ਫਿਰ ਕਵੇ ਨਥੀ ਨਥੀ ਨਥੀ, ਫਿਰ ਪਿੱਛੇ ਚੱਲ ਜੇ। ਤੀਜੀ ਵਾਰੀ ਜਦੋਂ ਲਹਿਰ ਆਈ ਨਾ ਤੇ ਮਿੱਠੇ ਹੁਣਾਂ ਦੇ ਉੱਤੇ ਬੈ ਗਏ ਤੇ ਮਿੱਠਾ ਅੱਗੋਂ ਕਹਿ ਰਿਹਾ ਲੈ ਚਾਮ। ਭਾਈ ਹੁਣੇ ਮਕਾਨ ਬਣਾਉਣ ਲੱਗੇ ਡਬਲ ਪੋਰਸ਼ਨ, ਉਹਨਾਂ ਨੇ ਕਿਹਾ ਥੱਲੇ ਵਾਲੇ ਪੋਰਸ਼ਨ ਦਾ ਖਰਚਾ ਜ਼ਿਆਦਾ ਹੋਣਾ ਤੇ ਉੱਤੋਂ ਸ਼ੁਰੂ ਕਰਾਤਾ। ਐਸੀ ਗੱਲ। ਭਾਈ ਮਿੱਠੇ ਸਾਹਿਬ ਹੁਣਾਂ ਨੇ ਦੁਬਈਓਂ ਆਏ ਤੇ ਠਾਲਟੀ ਵਾਲੇ ਆਪਣਾ ਆਪ ਦਿਖਾ ਰਹੇ ਮਹੱਲੇ 'ਚ। ਭਾਈ ਸੋਹਣਾ ਮਕਾਨ ਖੜਾ ਕਰ ਲਿਆ ਆਪਣਾ ਆਪ ਦਿਖਾਉਣ ਵਾਸਤੇ ਕਿ ਮੈਂ ਬਾਹਰੋਂ ਆਇਆ ਵਾਂ, ਤੇ ਏਡੇ ਪਾਗਲ ਨਿਕਲੇ ਡਬਲ ਸਟੋਰੀ ਹੋਦੀ ਵੀ ਬਣਾ ਲਈ। ਐਸੀ ਗੱਲ। ਲਓ ਜੀ, ਇਹ ਬਿਹਤਰੀਨ ਲਿੰਕ ਫੇਰ ਇੱਕ ਵਾਰੀ ਟੁਰਨ ਲੱਗਾ। ਮੈਂ ਪਿੱਛੇ ਸ਼ੋਅ ਕਰਨ ਗਿਆ ਸੀ ਮੱਕੂਆਣੇ, ਉੱਥੇ ਸਾਰੇ ਹੀ ਉਹਨਾਂ ਨੇ ਮੈਨੂੰ ਦੁਬਈ ਦੇ ਰੱਖਿਆ ਵੀ ਦੁਬਈ ਮਿੱਠਾ ਕੀ ਕਰਕੇ ਆਇਆ, ਮਿੱਠੇ ਨੇ ਕੀ। ਤੁਸੀਂ ਵੀ ਇਹੀ ਜੁਗਤਾਂ ਕਰਨੀਆਂ। ਮਿੱਠੇ ਸਾਹਿਬ ਹੁਣੇ ਭਾਈ ਦੁਬਈ ਗਏ ਤੇ ਇਹਦੀ ਉੱਥੇ ਨੌਕਰੀ ਲੱਗ ਗਈ। ਕੀ ਨੌਕਰੀ? ਸਰਕਾਰੀ ਉੱਤੋਂ। ਕੀ ਨੌਕਰੀ? ਕਿ ਅਰਬੀਆਂ ਨੂੰ ਖੁਰਕ ਹੀ ਕਰਨੀ ਬਸ ਲੱਕ 'ਚ। ਭਾਈ ਇਹ ਦੁਬਈ ਗਿਆ ਤੇ ਉੱਥੇ ਜਾ ਕੇ ਚਿਚੜੇ ਖਾਣ ਦਿਆ। ਮੈਂ ਇਹ ਕੀ ਕਹਿੰਦਾ, ਚੁੱਪ ਕਰ ਕੁੱਤੇ ਦੇ ਵੀਜ਼ੇ ਤੇ। ਦੋਸਤੋ
ਉਹਦੀ ਜੁਗਤ ਨੂੰ ਛੱਡੋ, ਇਹ ਤਾਂ ਦੁਬਈ ਗਿਆ, ਉੱਥੇ ਕੋਈ ਚਿਚੜੇ ਖਾ ਉਹ ਚਿਚੜੇ ਬੁਰਖੇ ਨਾਲ ਸੈਂਡਲ ਪਾਏ। ਮੈਚ ਖੇਲਣ ਗਏ ਤੇ ਠੀਪਾ ਨਹੀਂ ਲੱਭਾ ਟਾਸ ਕਰਨ ਲਈ ਤੇ ਗੱਡਰ ਦੇ ਢੱਕਣ ਨਾਲ ਟਾਸ ਕਰਤਾ। ਦੱਸ ਮਾਸਰਾ ਦੁਬਈ ਗਿਆ, ਉੱਥੇ ਕੁੱਤਾ ਕਾਰ ਥੱਲੇ ਲੰਮੇ ਪਿਆ, ਉਹਦੀਆਂ ਲੱਤਾਂ ਫੜ ਕੇ ਖਿੱਚ ਕੇ ਕਹਿੰਦਾ ਬਾਹਰ ਆਏ ਡਾਦੂ ਮਕੈਨਿਕ। ਇਹ ਜੁਗਤ ਤੋਂ ਪਾਕਿਸਤਾਨ ਵੀ ਕਰ ਸਕਦਾ ਸੀ, ਦੁਬਈ ਜ਼ਰੂਰ ਭੇਜਣਾ ਸੀ। ਲਓ ਜੀ ਹੁਣ ਸਾਰੇ ਦੋਸਤਾਂ ਕੋ ਅਗਰ ਕਿਸੇ ਦੋਸਤ ਨੇ ਜੁਗਤ ਕਰਨੀ ਮੈਨੂੰ ਖਲੋਤਾ ਹੀ ਦੱਸੇ, ਮੈਂ ਉਹਦੇ ਕੋਲ ਖਲੋਤਾ ਹੀ ਮੈਂ ਕਰਾਂਗਾ ਜੁਗਤ ਕਰ ਲਵੇ। ਹੈ ਕੋਈ ਦੋਸਤ ਦੱਸੋ ਯਾਰ। ਹਾਂ ਬਾਈ ਲੋਟਾ ਚਾਮ ਠੰਡੇ ਕੀਤੇ। ਇੱਕ ਜੁਗਤ ਤੂੰ ਹੋਰ ਕਰੀ ਜਿੱਦਾਂ ਦੀ ਮਰਜ਼ੀ। ਅੱਛਾ ਇਹ ਕਿਸੇ ਐਨੀ ਮੈਮਰੀ ਸੀ। ਢੋਡਾ ਵਾਲਾ ਚੂਚਾ ਹੁੰਦਾ। ਇਹਨੂੰ ਕਿਸੇ ਨੇ ਕਿਹਾ ਦੁਨੀਆ ਪਿੱਤਲ ਦੀ ਆ ਤੇ 4500 ਦਾ ਮੁਨੱਬਾ ਵੇਚਤਾ। ਭਾਜੀ ਇੱਕ ਹੋਰ। ਇਹ ਭਾਈ ਬੂਟ ਲੈਣ ਗਏ, ਬੱਤੀ ਬੰਦ ਹੋ ਗਈ, ਬੂਟਾਂ ਵਾਲੇ ਡੱਬੇ 'ਚ ਪੈਰ ਰੱਖ ਕੇ ਕਹਿੰਦਾ ਇਹੀ ਪੈਕ ਕਰ ਦੋ। ਭਾਜੀ ਕਿਸੇ ਹੋਰ ਨੇ ਕੋਈ ਜੁਗਤ ਕਰਨੀ ਹੋਵੇ, ਐ ਮੇਰਾ ਬੱਚਾ ਇੱਥੇ ਆ ਮੇਰੇ ਕੋਲ, ਇੱਥੇ ਆ, ਇੱਥੋਂ ਤੋਂ ਪਿੱਛੇ ਚੱਲ ਜਾ। ਲਾਰ ਘਮਾਇਆ ਇੱਕ ਮਿੰਟ, ਗੁੱਡੀ ਸਟੈਂਡ ਤੇ ਲੱਗੀ। ਕੁੱਤੀ ਸਟੈਂਡ ਤੇ। ਇੱਕ ਹੋਰ। ਓਕੇ ਬੱਚੇ ਵਾਸਤੇ ਤਾੜੀਆਂ ਲਾਓ ਯਾਰ। ਲਓ ਦੋਸਤੋ ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ। ਸਜਾਦ ਜਨੀ ਆਫੀਸ਼ੀਅਲ ਨੂੰ ਸਬਸਕ੍ਰਾਈਬ ਕਰਦਿਆ ਕਰੋ। ਸਾਡੇ ਜਿੰਨੇ ਵੀ ਚੈਨਲ ਨੇ ਸਜਾਦ ਜਨੀ ਉਰਦੂ, ਸਜਾਦ ਜਨੀ ਆਫੀਸ਼ੀਅਲ, ਜਾਨੀ ਟੀਮ ਵਲੌਗ, ਇਹਨਾਂ ਸਾਰਿਆਂ ਨੂੰ ਮੁਹੱਬਤ ਦਿੰਦੇ ਰਿਹਾ ਕਰੋ। ਤੁਹਾਡੇ ਪਿਆਰ, ਤੁਹਾਡੀ ਮੁਹੱਬਤ, ਤੁਹਾਡੇ ਖਲੂਸ ਦੇ ਮੁੰਤਜ਼ਰ ਆ। ਲਓ ਨਾਜ਼ਰੀਨ ਉਮੀਦ ਕਰਦਾ ਕਿ ਸੁਹੇਲਾਬਾਦ ਵਾਲੇ ਦੁਬਾਰਾ ਨੈਕਸਟ ਮੈਨੂੰ ਜਲਦੀ ਬੁਲਾਉਣਗੇ ਔਰ ਅੱਛੀਆਂ ਜੁਗਤਾਂ, ਅੱਛਾ ਫਨ ਇਹਨਾਂ ਕੋਲ ਲੈ ਕੇ ਜਾਵਾਂਗੇ ਔਰ ਆਪਾਂ ਜਲਦੀ ਇਹਨਾਂ ਕੋਲ ਆਵਾਂਗੇ। ਚਲਤੇ ਪਾਕਿਸਤਾਨ।